ਸੁਪਰੀਮ ਕੋਰਟ ਨੇ ਇੱਕ ਈਟਨ ਪੈਟਸ ਨਾਂ ਦੇ ਜਿਹੜੇ 6 ਸਾਲ ਦੇ ਬੱਚੇ ਦੀ ਡਿਸਅਪੀਅਰੈਂਸ ਦੇ ਮਾਮਲੇ ਦੇ ਵਿੱਚ ਜਿਸ ਨੂੰ ਮਰਡਰ ਕਨਵਿਕਟ ਕੀਤਾ ਗਿਆ ਸੀ ਉਸ ਸੋ ਇਹ ਥੋੜੀ ਸਟੋਰੀ ਇਸ ਤਰੀਕੇ ਦੇ ਨਾਲ ਆ। ਈਟਨ ਪੈਟਸ ਨਾਂ ਦਾ 6 ਸਾਲ ਦਾ ਬੱਚਾ 1979 ਦੇ ਵਿੱਚ ਡਿਸਅਪੀਅਰ ਹੋਇਆ। ਫਿਰ ਉਸ ਤੋਂ ਬਾਅਦ ਦੇ ਵਿੱਚ ਹਰਨੈਂਡਜ਼ ਨਾਂ ਦੇ ਬੰਦੇ ਦੇ ਉੱਤੇ ਦੋਸ਼ ਲੱਗੇ, ਜਿਸ ਦੇ ਵਿੱਚ ਇਸ ਨੂੰ ਮਰਡਰ ਦੇ ਲਈ ਕਨਵਿਕਟ ਕੀਤਾ ਗਿਆ। ਫਿਰ ਪੈਡਰੋ ਹਰਨਾਂਡez ਉਸ ਦਾ ਜਿਹੜਾ ਉਹ ਨਾਮ ਸੀਗਾ। ਫਿਰ ਮਰਡਰ ਕਨਵਿਕਸ਼ਨ ਦੇ ਉਲਟ ਇਹ ਯੂਐਸ ਕੋਰਟ ਆਫ ਅਪੀਲ ਜਿਹੜਾ ਸੈਕੰਡ ਸਰਕਟ ਆ ਉੱਥੇ ਗਿਆ। ਉੱਥੇ ਕਈ ਜਿਹੜੇ 5 ਮਹੀਨੇ ਤੱਕ ਲੰਮਾ ਟਰਾਇਲ ਚੱਲਿਆ। 66 ਤੋਂ ਵੱਧ ਜਿਹੜੇ ਵਿਟਨੈਸਿਸ ਜਿਹੜੇ ਆ ਉਹ ਪੇਸ਼ ਹੋਏ ਤੇ ਉਹ ਜਿਹੜੇ ਸੀਗਾ ਅਪੀਲ ਕੋਰਟ, ਉਹਨਾਂ ਨੇ ਇਸ ਬੰਦੇ ਦੀ ਹਰਨੈਂਡਜ਼ ਦੀ ਜਿਹੜੀ ਮਰਡਰ ਕਨਵਿਕਸ਼ਨ ਆ ਉਸ ਨੂੰ ਹਟਾ ਦਿੱਤਾ। ਤੇ ਉਸ ਤੋਂ ਬਾਅਦ 'ਚ ਜਿਹੜੇ ਪ੍ਰੋਸੀਕਿਊਟਰ ਸੀਗੇ ਜਿਨ੍ਹਾਂ ਨੇ ਇਸ ਨੂੰ ਪਹਿਲੀ ਵਾਰੀ ਮਰਡਰ ਕਨਵਿਕਟ ਕਰਾਇਆ ਸੀ ਪੈਡਰੋ ਹਰਨਾਂਡez ਨੂੰ, ਉਹ ਸੁਪਰੀਮ ਕੋਰਟ ਦੇ ਵਿੱਚ ਗਏ ਤੇ ਸੁਪਰੀਮ ਕੋਰਟ ਨੇ ਅੱਜ ਉਸ ਮਰਡਰ ਕਨਵਿਕਸ਼ਨ ਆ ਉਸ ਨੂੰ ਰੀਇਨਸਟੇਟ ਕਰ ਦਿੱਤਾ। ਯਾਨੀ ਕਿ ਪੈਡਰੋ ਹਰਨਾਂਡez ਨੂੰ ਮੁੜ ਦੁਬਾਰਾ ਮਰਡਰ ਦੇ ਲਈ ਕਨਵਿਕਟ ਕਰ ਦਿੱਤਾ ਗਿਆ ਆ, ਦੋਸ਼ੀ ਕਰਾਰ ਦੇ ਦਿੱਤਾ ਗਿਆ ਆ ਸੁਪਰੀਮ ਕੋਰਟ ਦੇ ਦੁਆਰਾ। 6-3 ਦੇ ਨਾਲ ਇਹ ਜਿਹੜਾ ਫੈਸਲਾ ਆਇਆ ਆ। 3 ਜਿਹੜੇ ਲਿਬਰਲ ਜਸਟਿਸ ਆ ਉਹਨਾਂ ਨੇ ਇਸ ਦੇ ਵਿੱਚ ਡਿਸੈਂਟ ਕੀਤਾ ਆ। ਬਾਕੀ ਜਿਹੜੇ ਜਸਟਿਸਿਸ ਆ ਉਹਨਾਂ ਨੇ ਕਿਹਾ ਵੀ ਨਹੀਂ, ਇਹਦੀ ਮਰਡਰ ਕਨਵਿਕਸ਼ਨ ਬਣਦੀ ਹੈਗੀ ਆ। ਅਨਸਾਈਨਡ ਓਪੀਨੀਅਨ ਦੇ ਵਿੱਚ ਜਿਹੜੇ ਜਸਟਿਸਿਸ ਆ ਉਹਨਾਂ ਨੇ ਐਗਰੀ ਜਿਹੜਾ ਉਹ ਕੀਤਾ, ਕਹਿੰਦੇ ਵੀ ਜਿਹੜੇ ਫੈਡਰਲ ਕੋਰਟ ਆ ਉਹ ਸੈਕਿੰਡ ਗੈਸ ਨਹੀਂ ਕਰਨੇ ਚਾਹੀਦੇ ਸਟੇਟ ਕੋਰਟ ਦੇ ਦਿੱਤੇ ਹੋਏ ਜਿਹੜੇ ਓਪੀਨੀਅਨਸ ਜਾਂ ਫੈਸਲਿਆਂ ਦੇ ਹਿਸਾਬ ਦੇ ਨਾਲ। ਕਹਿੰਦੇ 1996 ਦਾ ਇੱਕ ਫੈਡਰਲ ਲਾ ਆ, ਉਸ ਦੇ ਤਹਿਤ ਕਹਿੰਦੇ ਵੀ ਇਹਦੇ ਨਾਲ ਜਿਹੜੀ ਫੈਡਰਲ ਕੋਰਟ ਦੀ ਜਿਹੜੀ ਓਵਰਸਾਈਟ ਆ ਸਟੇਟ ਕ੍ਰਿਮੀਨਲ ਟਰਾਇਲਸ ਦੇ ਵਿੱਚ ਉਸ ਨੂੰ ਉਹ ਰਿਡਿਊਸ ਕਰਦੇ। ਕਹਿੰਦੇ ਵੀ ਇਸ ਲਈ ਇਹ ਜਿਹੜੀ ਫੈਡਰਲ ਕੋਰਟ ਦੇ ਦੁਆਰਾ ਇਸ ਦੀ ਮਰਡਰ ਕਨਵਿਕਸ਼ਨ ਨੂੰ ਲਾਂਭੇ ਕਰ ਦਿੱਤਾ ਗਿਆ ਸੀ, ਹਟਾ ਦਿੱਤਾ ਗਿਆ ਸੀ, ਉਹ ਇਹਨਾਂ ਦੀ ਬੇਸਿਕਲੀ ਕਹਿ ਲਓ ਵੀ ਪਾਵਰ ਤੋਂ ਬਾਹਰ ਜਿਹੜਾ ਉਹ ਹੈਗਾ ਆ। ਮੈਨਹੈਟਨ ਦਾ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ, ਉਹਨੇ ਕਿਹਾ ਵੀ ਇਹ ਜਿਹੜੀ ਕਨਵਿਕਸ਼ਨ ਨੂੰ ਓਵਰਟਰਨ ਕੀਤਾ ਗਿਆ ਸੀ, ਇਹ ਸਲੈਂਡਰ ਰੀਡ ਸੀਗਾ। ਕਹਿੰਦੇ ਵੀ 5 ਮਹੀਨੇ ਦਾ ਟਰਾਇਲ ਤੇ 66 ਵਿਟਨੈਸਿਸ ਤੋਂ ਜਿਹੜਾ ਉਹ ਬਾਅਦ ਚ ਜਸਟਿਸਿਸ ਨੇ ਇਹ ਲਿਖਿਆ ਵੀ ਜਿਹੜਾ ਸੈਕਿੰਡ ਸਰਕਟ ਆ ਉਹਨਾਂ ਨੇ ਆਪਣੀ ਜਿਹੜੀ ਅਥਾਰਟੀ ਆ ਉਸ ਨੂੰ ਐਕਸੀਡ ਕੀਤਾ ਤੇ ਇਹ ਜਿਹੜਾ ਆ ਉਹਨਾਂ ਨੇ ਇਹ ਹੋਲਡ ਕੀਤਾ ਵੀ ਹਰਨਾਂਡez ਨੂੰ ਰਿਲੀਫ ਮਿਲਣੀ ਜਿਹੜੀ ਉਹ ਚਾਹੀਦੀ ਆ। 64 ਸਾਲਾਂ ਦਾ ਜਿਹੜਾ ਹਰਨਾਂਡez ਆ ਉਹ ਇਸ ਮੌਕੇ 25 years to life in prison ਉਸ ਦੀ ਜਿਹੜੀ ਸੈਂਟੈਂਸ ਆ ਉਹ ਕੱਟ ਰਿਹਾ ਹੈਗਾ ਆ। ਤੇ ਜਿਹੜੇ ਐਲਵਿਨ ਬ੍ਰੈਗ ਆ ਉਹਨਾਂ ਨੇ ਹਾਈ ਕੋਰਟ ਦੇ ਡਿਸੀਜਨ ਦੀ ਸ਼ਲਾਘਾ ਜਿਹੜੀ ਆ ਉਹ ਕੀਤੀ ਆ। ਕਹਿੰਦੇ ਵੀ ਅਸੀਂ ਈਟਨ ਜਿਹੜਾ 6 ਸਾਲ ਦਾ ਬੱਚਾ ਸੀ ਉਹਦੇ ਇਨਸਾਫ ਦੇ ਲਈ ਤੇ ਪੈਟਸ ਫੈਮਿਲੀ ਦੇ ਲਈ ਇਨਸਾਫ ਦੇ ਲਈ ਕੰਮ ਜਿਹੜਾ ਉਹ ਕਰਦੇ ਰਹੇ ਆ। ਤੇ ਇਵੈਂਚੁਅਲੀ ਸੁਪਰੀਮ ਕੋਰਟ ਨੇ ਅੱਜ ਇਸ ਦੇ ਹੱਕ ਦੇ ਵਿੱਚ ਫੈਸਲਾ ਪਰਿਵਾਰ ਦੇ ਜਾਂ ਉਸ ਪੀੜਤ ਦੇ ਹੱਕ 'ਚ ਫੈਸਲਾ ਸੁਣਾਉਂਦੇ ਹੋਏ ਜਿਹੜਾ ਪੈਡਰੋ ਹਰਨਾਂਡez ਆ ਉਸ ਨੂੰ ਮੁੜ ਉਸ ਕਤਲ ਦੇ ਲਈ ਦੋਸ਼ੀ ਕਰਾਰ ਦੇ ਦਿੱਤਾ ਹੈ। ਜੀ।